ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਇਸ ਵੇਲੇ ਕੈਨੇਡਾ ਤੋਂ ਇੱਕ ਬਹੁਤ ਵੱਡੀ ਖਬਰ ਤੇ ਬਹੁਤ ਸੋਗਮਈ ਖਬਰ ਆ ਰਹੀ ਹੈ। ਕੈਨੇਡਾ ਦੇ ਸਸਕੈਚੁਅਨ ਸੂਬੇ ਦੇ ਸਸਕਾਟੂਨ ਇਲਾਕੇ ਦੇ ਵਿੱਚ ਇਹ ਵਾਰਦਾਤ ਵਾਪਰੀ ਆ। ਇਸ ਵਾਰਦਾਤ ਦੇ ਵਿੱਚ ਦੋ ਹਮਲਾਵਰਾਂ ਨੇ ਲੋਕਾਂ ਨੂੰ ਚਾਕੂ ਮਾਰ ਕੇ ਉਹਨਾਂ ਤੇ ਹਮਲਾ ਕੀਤਾ ਤੇ ਇਸ ਹਮਲੇ ਦੇ ਵਿੱਚ ਘੱਟੋ ਘੱਟ 10 ਜਣਿਆਂ ਦੀ ਮੌਤ ਹੋ ਚੁੱਕੀ ਹੈ ਤੇ 15 ਤੋਂ ਵੱਧ ਲੋਕ ਜਿਹੜੇ ਆ ਉਹ ਜ਼ਖਮੀ ਦੱਸੇ ਗਏ ਨੇ। ਇਸ ਤੋਂ ਬਾਅਦ ਕੈਨੇਡਾ ਦੇ ਇਸ ਹਿੱਸੇ ਦੇ ਵਿੱਚ ਸਸਕਾਟੂਨ ਦੇ ਵਿੱਚ ਪੂਰੀ ਸਸਕੈਚੁਅਨ ਦੇ ਵਿੱਚ ਲੋਕਲ ਸਟੇਟ ਆਫ ਐਮਰਜੈਂਸੀ ਜਿਹੜੀ ਆ ਉਹ ਐਲਾਨ ਦਿੱਤੀ ਗਈ ਆ। ਇਸ ਖਬਰ ਦੇ ਜਿਹੜੇ ਵੇਰਵੇ ਨੇ ਉਹ ਇਸ ਤਰੀਕੇ ਨਾਲ ਪਹੁੰਚੇ ਨੇ ਕਿ ਦੋ ਹਮਲਾਵਰਾਂ ਨੇ ਜਿਨ੍ਹਾਂ ਦਾ ਨਾਮ ਹੈ ਡੇਮੀਅਲ ਸੈਂਡਰਸਨ ਤੇ ਮਾਈਲਸ ਸੈਂਡਰਸਨ। ਇਹਨਾਂ ਨੇ ਸਸਕਾਟੂਨ ਦੇ ਇਲਾਕਿਆਂ ਦੇ ਵਿੱਚ 13 ਥਾਵਾਂ ਤੇ ਘੱਟੋ ਘੱਟ ਲੋਕਾਂ ਦੇ ਚਾਕੂ ਮਾਰੇ ਨੇ। ਆਮ ਕੰਮਕਾਰ ਕਰਨ ਗਏ ਲੋਕਾਂ ਦੇ ਉੱਤੇ ਚਾਕੂ ਦੇ ਨਾਲ ਹਮਲੇ ਕੀਤੇ ਨੇ ਤੇ ਉਹਨਾਂ ਦਾ ਕਤਲ ਕਰ ਦਿੱਤਾ ਹੈ। 10 ਜਣੇ ਇਹਨਾਂ ਦੇ ਹਮਲੇ ਦਾ ਸ਼ਿਕਾਰ ਹੋ ਕੇ ਜਿਹੜਾ ਉਹ ਥਾਂ ਮਾਰੇ ਗਏ। ਸਸਕਾਟੂਨ ਦੇ ਵਿੱਚ ਘੱਟੋ ਘੱਟ 13 ਥਾਵਾਂ ਤੇ ਇਹ ਜਿਹੜੇ ਹਮਲੇ ਹੋਏ ਆ ਤੇ ਇਹਨਾਂ ਦੇ ਵਿੱਚ ਘੱਟੋ ਘੱਟ 15 ਜਾਣੇ ਜ਼ਖਮੀ ਦੱਸੇ ਗਏ ਨੇ। ਪੁਲਿਸ ਅਫੀਸ਼ੀਅਲਸ ਦਾ ਇਹ ਵੀ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਹੋਰ ਵੀ ਕਈ ਲੋਕ ਜਿਹੜੇ ਆ ਉਹ ਇਸ ਹਮਲੇ ਦਾ ਸ਼ਿਕਾਰ ਹੋਏ ਹੋਣ ਤੇ ਉਹਨਾਂ ਨੇ ਆਪਣੇ ਆਪ ਹੀ ਪ੍ਰਾਈਵੇਟ ਹਸਪਤਾਲਾਂ ਜਾਂ ਜਿੱਥੇ ਵੀ ਉਹਨਾਂ ਨੂੰ ਲੱਗਿਆ ਕਿ ਇੱਥੇ ਸਾਨੂੰ ਮੁੱਢਲੀ ਸਹਾਇਤਾ ਜਿਹੜੀ ਆ ਉਹ ਮਿਲ ਸਕਦੀ ਹੈ ਤਾਂ ਉੱਥੇ ਉਹਨਾਂ ਨੇ ਆਪਣਾ ਬਚਾਅ ਕਰ ਲਿਆ ਹੋਵੇ। ਸੋ ਜ਼ਖਮੀਆਂ ਦੀ ਜਿਹੜੀ ਗਿਣਤੀ ਹੈ ਉਹ ਵੀ ਵੱਧ ਸਕਦੀ ਹੈ ਤੇ ਜਿਹੜੇ ਲੋਕ ਗੰਭੀਰ ਜ਼ਖਮੀ ਨੇ ਉਹਨਾਂ ਦੇ ਜ਼ਖਮਾਂ ਦੀ ਤਾਬ ਦੇਖ ਕੇ ਲੱਗਦਾ ਕਿ ਸ਼ਾਇਦ ਕਿਤੇ ਡੈਥ ਟੋਲ ਆ ਜਿਹੜਾ ਉਹ ਵੱਧ ਨਾ ਜਾਵੇ। ਸੋ ਪੁਲਿਸ ਦਾ ਇਹ ਦੱਸਣਾ ਹੈ ਕਿ ਦੋਨਾਂ ਹਮਲਾਵਰਾਂ ਨੇ ਚਾਕੂ ਮਾਰ ਕੇ 10 ਜਣਿਆਂ ਦਾ ਕਤਲ ਕੀਤਾ। ਸੈਸਕੈਚੁਅਨ ਦੇ ਸਸਕਾਟੂਨ ਇਲਾਕੇ ਦੇ ਵਿੱਚ 15 ਜਣੇ ਜ਼ਖਮੀ ਹੋਏ ਨੇ। ਪੁਲਿਸ ਅਧਿਕਾਰੀਆਂ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਉਹਦੇ ਮੁਤਾਬਕ ਦੋ ਹਮਲਾਵਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਿਨ੍ਹਾਂ ਦੀ ਪਛਾਣ ਪੁਲਿਸ ਨੇ ਕਰ ਲਈ ਆ। ਡੇਮੀਅਨ ਸੈਂਡਰਸਨ ਤੇ ਮਾਈਲਸ ਸੈਂਡਰਸਨ ਦੇ ਵੱਲੋਂ ਇਹ ਹਮਲਾ ਕੀਤਾ ਗਿਆ ਤੇ ਘੱਟੋ ਘੱਟ 13 ਥਾਵਾਂ ਤੇ ਇਹਨਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਤੇ ਇਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਜਿਹੜੀ ਉਹ ਕਈ ਭੀੜ ਭਾੜ ਵਾਲੇ ਇਲਾਕਿਆਂ ਦੇ ਵਿੱਚ ਵੀ ਦਿੱਤਾ ਹੈ। ਸੋ ਪੁਲਿਸ ਨੇ ਇਹ ਵੀ ਗੱਲ ਦੱਸੀ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਦੋਵੇਂ ਜਾਣੇ ਫਰਾਰ ਹੋ ਗਏ ਨੇ। ਇਹਨਾਂ ਦੇ ਬਾਰੇ ਇੰਨਾ ਕੀ ਪਤਾ ਲੱਗਿਆ ਕਿ ਇਹ ਨਿਸਾਨ ਗੱਡੀ ਦੇ ਵਿੱਚ ਜਿਹੜਾ ਉਹ ਫਰਾਰ ਹੋਏ ਨੇ। ਸੋ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਘਟਨਾ ਦੇ ਉੱਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ। ਉਹਨਾਂ ਨੇ ਕਿਹਾ ਕਿ ਕੈਨੇਡਾ ਵਰਗਾ ਜਿਹੜਾ ਸ਼ਾਂਤ ਮੁਲਕ ਹੈ, ਜਿਹੜਾ ਕੈਨੇਡਾ ਵਰਗਾ ਇੱਕ ਬਹੁਤ ਘੱਟ ਕ੍ਰਾਈਮ ਵਾਲਾ ਮੁਲਕ ਹੈ, ਉਸ ਮੁਲਕ ਦੇ ਵਿੱਚ 10 ਜਣਿਆਂ ਦਾ ਕਤਲ ਕੁਝ ਹੀ ਮਿੰਟਾਂ ਦੇ ਵਿੱਚ ਕਰ ਦੇਣਾ ਇੱਕ ਬਹੁਤ ਵੱਡੀ ਵਾਰਦਾਤ ਜਿਹੜੀ ਆ ਉਹ ਵਾਪਰੀ ਹੈ। ਸਸਕਾਟੂਨ ਦੇ ਨਾਲ ਸਸਕੈਚੁਅਨ ਦੇ ਬਹੁਤ ਵੱਡੇ ਇਲਾਕੇ ਦੇ ਵਿੱਚ ਜਦੋਂ ਇਹ ਖਬਰ ਫੈਲੀ ਤਾਂ ਉਹਦੇ ਨਾਲ ਕੈਨੇਡਾ ਦੇ ਵਿੱਚ ਹੁਣ ਇਸ ਖਬਰ ਨੂੰ ਲੈ ਕੇ ਬਹੁਤ ਜ਼ਿਆਦਾ ਸੋਗ ਹੈ ਜਿਹੜਾ ਉਹ ਮਨਾਇਆ ਜਾ ਰਿਹਾ ਹੈ। ਲੋਕਾਂ ਦੇ ਮੁਤਾਬਕ ਇਹ ਇੱਕ ਵਹਿਸ਼ੀਆਨਾ ਤਰੀਕੇ ਦਾ ਜਿਹੜਾ ਹਮਲਾ ਸੀਗਾ ਜਿਹਨੂੰ ਅੰਜਾਮ ਦਿੱਤਾ ਗਿਆ ਡੇਮੀਅਨ ਸੈਂਡਰਸਨ ਤੇ ਮਾਈਲਸ ਸੈਂਡਰਸਨ ਨੇ ਘੱਟੋ ਘੱਟ ਚਾਕੂ ਜਿਹੜੇ ਆ ਉਹ ਮਾਰ ਕੇ 10 ਜਣਿਆਂ ਦਾ ਤਾਂ ਥਾਂ ਹੀ ਕਤਲ ਕਰ ਦਿੱਤਾ, 15 ਜਣੇ ਜ਼ਖਮੀ ਨੇ। ਸੋ ਕਹਿਣ ਦੇ ਮੁਤਾਬਕ ਅੰਦਾਜ਼ੇ ਦੇ ਮੁਤਾਬਕ ਉਹਨਾਂ ਦੇ ਹਮਲੇ ਦਾ ਸ਼ਿਕਾਰ ਘੱਟੋ ਘੱਟ 30 ਤੋਂ 35 ਜਾਣੇ ਹੋ ਸਕਦੇ ਨੇ। ਵੇਰਵਿਆਂ ਦੀ ਜਿਹੜੀ ਆ ਉਹ ਉਡੀਕ ਕੀਤੀ ਜਾ ਰਹੀ ਆ ਪਰ ਇਸ ਘਟਨਾ ਤੋਂ ਬਾਅਦ ਲੋਕ ਸਦਮੇ ਦੇ ਵਿੱਚ ਨੇ। ਪਤਾ ਇਹ ਵੀ ਲੱਗਿਆ ਕਿ ਕਈ ਹੋਰ ਲੋਕ ਵੀ ਹਮਲੇ ਦਾ ਜਿਹੜਾ ਸ਼ਿਕਾਰ ਉਹ ਹੋਏ ਨੇ ਤੇ ਉਹਨਾਂ ਨੇ ਆਪਣੇ ਆਪ ਹੀ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਪਹੁੰਚ ਕਰਕੇ ਆਪਣਾ ਇਲਾਜ ਜਿਹੜਾ ਉਹ ਸ਼ੁਰੂ ਕਰਵਾ ਦਿੱਤਾ ਤੇ ਸਸਕੈਚੁਅਨ ਦੇ ਵਿੱਚ ਇਸ ਘਟਨਾ ਤੋਂ ਬਾਅਦ ਜਿਹੜਾ ਉਹ ਲੋਕਲ ਸਟੇਟ ਆਫ ਐਮਰਜੈਂਸੀ ਲਗਾ ਦਿੱਤੀ ਗਈ ਹੈ ਜੋ ਕਿ ਸਤੰਬਰ ਦੇ ਅੰਤ ਤੱਕ ਜਾਰੀ ਰਹੇਗੀ। ਸੋ ਬਹੁਤ ਹੀ ਸੋਗਮਈ, ਬਹੁਤ ਹੀ ਦਰਦਨਾਕ ਖਬਰ ਜਿਹੜੀ ਹੈ ਉਹ ਕੈਨੇਡਾ ਦੇ ਸਸਕੈਚੁਅਨ ਸੂਬੇ ਦੇ ਸਸਕਾਟੂਨ ਦੇ ਇਲਾਕਿਆਂ ਦੇ ਵਿੱਚੋਂ ਆ ਰਹੀ ਹੈ ਜਿੱਥੇ ਡੇਮੀਅਨ ਸੈਂਡਰਸਨ ਤੇ ਮਾਈਲਸ ਸੈਂਡਰਸਨ ਨੇ ਚਾਕੂਆਂ ਦੇ ਨਾਲ ਹਮਲੇ ਕਰਕੇ 13 ਥਾਵਾਂ ਤੇ ਉਹਨਾਂ ਨੇ ਇਹਨਾਂ ਹਮਲਿਆਂ ਨੂੰ ਅੰਜਾਮ ਦਿੱਤਾ ਹੈ ਵੱਖ-ਵੱਖ ਇਲਾਕਿਆਂ ਦੇ ਵਿੱਚ ਸਸਕਾਟੂਨ ਦੇ ਨਾਲ ਜਿਹੜੇ ਪੈਂਦੇ ਆ ਉੱਥੇ। ਤੇ ਇਹਨਾਂ ਹਮਲਿਆਂ ਦੇ ਵਿੱਚ ਵੱਡੀ ਗਿਣਤੀ ਲੋਕ ਉਹਨਾਂ ਦਾ ਹਮਲੇ ਦਾ ਸ਼ਿਕਾਰ ਹੋਏ ਨੇ। 10 ਜਣਿਆਂ ਦਾ ਕਤਲ ਹੋਣ ਬਾਰੇ ਪਤਾ ਲੱਗਿਆ ਤੇ ਖਦਸ਼ਾ ਇਹ ਪ੍ਰਗਟਾਇਆ ਜਾ ਰਿਹਾ ਕਿ ਇਹ ਜਿਹੜਾ ਡੈਥ ਟੋਲ ਹੈ ਜਾਂ ਜਿਹੜੇ ਉਹਨਾਂ ਲੋਕਾਂ ਦੇ ਕਤਲ ਜਿਹੜੇ ਕੀਤੇ ਗਏ ਆ ਉਹਨਾਂ ਦੇ ਵਿੱਚ ਮੌਤਾਂ ਦਾ ਅੰਕੜਾ ਜਿਹੜਾ ਉਹ ਹੋਰ ਵੀ ਵੱਧ ਸਕਦਾ। ਸੋ ਇਸ ਵਹਿਸ਼ੀਆਨਾ ਹਮਲੇ ਨੇ, ਇਸ ਦਰਦਨਾਕ ਘਟਨਾ ਨੇ, ਇਸ ਦਰਦਨਾਕ ਖਬਰ ਨੇ ਕੈਨੇਡਾ ਦੇ ਨਾਲ ਪੂਰੇ ਵਰਲਡ ਦੇ ਵਿੱਚ ਲੋਕਾਂ ਨੂੰ ਜਿਹੜਾ ਉਹ ਜਿਹੜਾ ਇੱਕ ਤਰੀਕੇ ਨਾਲ ਹਿਲਾ ਕੇ ਰੱਖ ਦਿੱਤਾ ਹੈ। ਸਸਕਾਟੂਨ ਦੇ ਬਹੁਤ ਵੱਡੇ ਇਲਾਕੇ ਦੇ ਵਿੱਚ ਲੋਕ ਇਸ ਵੇਲੇ ਖੌਫਜ਼ਦਾ ਨੇ, ਦਹਿਸ਼ਤ ਦੇ ਵਿੱਚ ਨੇ ਤੇ ਪੁਲਿਸ ਅਫੀਸ਼ੀਅਲਸ ਦਾ ਇਹੀ ਕਹਿਣਾ ਕਿ ਲੋਕ ਇਹਨਾਂ ਦੋਨਾਂ ਨੂੰ ਜਿਨ੍ਹਾਂ ਦਾ ਨਾਮ ਦੱਸਿਆ ਗਿਆ, ਪਛਾਣ ਜਨਤਕ ਕੀਤੀ ਗਈ ਹੈ, ਡੇਮੀਅਨ ਸੈਂਡਰਸਨ ਤੇ ਮਾਈਲਸ ਸੈਂਡਰਸਨ ਨੂੰ ਫੜਨ ਦੇ ਵਿੱਚ ਸਾਡੀ ਮਦਦ ਕਰਨ।
ਨਿਸ਼ਾਨ ਗੱਡੀ ਦੇ ਵਿੱਚ ਨਿਸਾਨ ਗੱਡੀ ਦੇ ਵਿੱਚ ਦੋਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਦੱਸੇ ਗਏ ਨੇ। ਸੋ ਇਹ ਪੂਰੀ ਜਿਹੜੀ ਘਟਨਾ ਵਾਪਰੀ ਆ ਇਹ ਸਸਕੈਚੁਅਨ ਦੇ ਸਸਕਾਟੂਨ ਦੇ ਆਸ-ਪਾਸ ਦੇ ਜਿਹੜੇ ਇਲਾਕੇ ਆ ਉਹਨਾਂ ਦੇ ਵਿੱਚ ਵਾਪਰੀ, ਜਿਹਦੇ ਵਿੱਚ ਦੋਨਾਂ ਹਮਲਾਵਰਾਂ ਨੇ ਕਤਲ ਕੀਤੇ ਨੇ 10 ਲੋਕਾਂ ਦੇ ਘੱਟੋ ਘੱਟ, ਔਰ 13 ਥਾਵਾਂ ਤੇ ਇਹਨਾਂ ਹਮਲਿਆਂ ਨੂੰ ਅੰਜਾਮ ਦਿੱਤਾ ਗਿਆ। ਬਹੁਤ ਸਾਰੇ ਲੋਕਾਂ ਨੇ ਆਪਣੇ ਆਪ ਹੀ ਕਈ ਨੇੜਲੇ ਹਸਪਤਾਲਾਂ ਦੇ ਵਿੱਚ ਜਿਹੜਾ ਉਹ ਇੱਕ ਤਰੀਕੇ ਨਾਲ ਕਹਿ ਲਓ ਅਪਰੋਚ ਕਰ ਲਈ ਜਾਂ ਉੱਥੇ ਪਹੁੰਚਣ ਦੇ ਵਿੱਚ ਉਹ ਸਫਲ ਹੋ ਸਕੇ ਨੇ। ਸੋ ਪੁਲਿਸ ਅਫੀਸ਼ੀਅਲਸ ਦਾ ਇਹ ਵੀ ਇੱਕ ਅੰਦਾਜ਼ਾ ਹੈ ਕਿ ਹੋ ਸਕਦਾ ਹੈ ਵੱਧ ਵੀ ਲੋਕ ਜਿਹੜਾ ਉਹ ਇਸ ਹਮਲੇ ਦਾ ਸ਼ਿਕਾਰ ਹੋਏ ਹੋਣ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਇਸ ਖਬਰ ਨੂੰ ਕੈਨੇਡਾ ਦੇ ਵਿੱਚ ਵਸਦੇ ਭਾਈਚਾਰਿਆਂ ਨਾਲ ਤੇ ਹੋਰ ਵੀ ਜਿੱਥੇ ਕਿਤੇ ਵੀ ਤੁਸੀਂ ਲਿੰਕਡ ਹੋ ਕੈਨੇਡਾ ਦੇ ਵਿੱਚ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ, ਤਾਂ ਉਹਨਾਂ ਦੇ ਨਾਲ ਸਾਂਝੀ ਜਿਹੜੀ ਆ ਉਹ ਜ਼ਰੂਰ ਕਰੋ ਤਾਂ ਜੋ ਪੁਲਿਸ ਅਫੀਸ਼ੀਅਲਸ ਦੀ ਮਦਦ ਜਿਹੜੀ ਆ ਉਹ ਕੀਤੀ ਜਾ ਸਕੇ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ